ਬਬਲੂ ਭਾਈ ਨਾਲ ਤਾਂ ਬੜਾ ਆਪਣਾ ਤਲਕ ਆ, ਗਾਲੋ ਵਾਲੇ ਵੀ ਹੋ ਜੀਦਾ ਵਾ ਤੇ ਉਹ ਹੁਣ ਤੁਹਾਡੇ ਨਾਲ ਤਾਂ ਪਹਿਲੀ ਦਫਾ ਮਿਲੇ ਆ ਤੇ ਇਸ ਤਰ੍ਹਾਂ ਥੋੜੀ ਚੰਗਾ ਨਹੀਂ ਜੈਂਦੇ ਤੁਹਾਡੇ ਨੈਣ ਨਕਸ਼ ਨੇ ਗਾਲਾਂ ਤੁਸੀਂ ਮੇਰੇ ਕੋਲੋਂ ਵੀ ਗਾਲਾਂ ਨਹੀਂ ਜਾਣੇ ਇਹਦੀ ਤੇ ਗੱਲ ਕਰੀ ਦੀ ਨਹੀਂ ਹੁੰਦੀ ਉਹ ਮੇਰਾ ਦੋਸਤ ਹੀ ਹੈ ਮੰਨੀਆਂ ਦਾ ਸੈੱਟ ਵੀ ਨਹੀਂ ਉਹ ਤੇ ਐਵੇਂ 10-15 ਚਾਹੀਦੀਆਂ ਸੀ ਉਹ ਲਿਆਂਦੀਆਂ ਉਹੀ ਗੱਲ 16 ਵਾਲੀ ਪਰਾਉਣੇ ਗਏ ਵੱਧ 2-2 ਪਾਏ ਅੱਛਾ ਹਾਂ ਸਵੇਰੇ ਚਾਚੀ ਤਾਏ ਨਾਲ ਉੱਠਣ ਦੇ ਤਾਇਆ ਚਾਚੀ ਨਾਲ ਉੱਠਣ ਦੇ ਉਹ ਤੇ ਅਜੀਬ ਹੀ ਪਰਾਉਣੇ ਰਲ ਗਏ ਤੁਸੀਂ ਭਾਈ ਜਾਨ ਵਿਆਹ ਬਾਅਦ ਚ ਕਰ ਲਿਆ ਜੇ ਪਹਿਲਾਂ ਜਾ ਕੇ ਨਾ ਸੈਟਿੰਗ ਠੀਕ ਕਰਕੇ ਆਓ ਭਾਜੀ ਤੁਸੀਂ ਕੋਸ਼ਿਸ਼ ਕਰਨੀ ਆ ਕਿ ਉਹ ਜਿਹੜੀਆਂ ਛੁਰਲੀਆਂ ਵਾ ਅਨਾਰ ਵਾ ਨਾ ਤੁਸੀਂ ਆਪਣੇ ਕੰਟਰੋਲ 'ਚ ਰੱਖਣੇ ਤੁਸੀਂ ਇੱਕ ਨਾਲ ਚਲਾ ਲੈਣਾ ਵਾ ਤੇ ਇੰਜ ਨਾ ਨਾਲ ਚਲਾ ਕੇ ਤੇ ਇੰਜ ਘਮੋੜਾਂ ਵੀ ਆਲੇ ਦੁਆਲੇ ਸਾਰਾ ਨਾ ਉਹ ਐਟਮ ਤੁਸੀਂ ਕਰਨੀ ਭਾਜੀ ਕਿਸੇ ਹੋਰ ਕੋ ਨਹੀਂ ਕਰਾਉਣੀ ਬੰਦੇ ਚ ਇੱਜ਼ਤ ਨਹੀਂ ਰਹਿਣੀ ਆ ਮਾਮਾ ਤੇਰਾ ਇੰਨਾ ਕੋ ਮੱਲਾ ਉੱਥੇ ਤੇਰੀ ਇੱਜ਼ਤ ਨਹੀਂ ਰਹਿਣੀ ਜਿੰਨੇ ਤੂੰ ਮੇਰੇ ਕੋ ਕੰਮ ਕਰਾ ਲੈ ਮੇਰੀ ਪੂਰੀ ਦੁਨੀਆ ਤੇ ਇੱਜ਼ਤ ਨਹੀਂ ਰਹਿਣੀ ਚਲਾ ਜਾ ਕੁਝ ਵੀ ਨਹੀਂ ਹੋਣਾ ਓਏ ਮਾਮਾ ਜਿਹਦੇ ਪਹਿਲਾਂ ਗੱਲ ਸੁਣ ਨਾ ਇਹ ਜਿਹਦੇ ਵਿਆਹ ਤੇ ਮੈਨੂੰ ਲੈ ਕੇ ਜਾਣ ਡਿਆ ਇਹ ਨੈਣ ਨਕਸ਼ ਹੈ ਨਾ ਵਿਆਹਣ ਵਾਲੇ ਕੌਰ ਸਾਹਿਬ ਜੀ ਬਿਸਮਿल्लाह ਜੀ अस्सलाम वालेकुम वालेकुम सलाम उठ पे जी बिस्मिल्लाह जी की हाल है ठीक हो शुक्र अल्लाह दा की खाना पीना बस थैंक यू ले आए सुनाओ। और चाय लेके आई यार की खाना पीना और बिना तकल्लफ दसना चाह दी चाय आई ਜਾਂਦੀ ਹੈ ਹੋਰ ਸਭ ਖੈਰਾ हाँ जी 4 ਵਜੇ ਮੈਂ ਸੋਚਿਆ ਮੈਂ ਕਿਹਾ ਮੈਂ ਭਾਲ ਜਾਵਾਂ ਫਿਰ ਮੈਂ ਸੋਚਿਆ ਮੈਂ ਕਿਹਾ ਇਹ ਉੱਠੇ ਨਹੀਂ ਹੋਣੇ ਡਿਸਟਰਬ ਨਾ ਹੋਣ ਕਿਤੇ ਔਰ ਨਹੀਂ ਅਸੀਂ ਨਾ ਦਰਅਸਲ ਸੁੱਤੇ ਲੇਟ ਆ ਇਹਨਾਂ ਨੇ ਮੈਨੂੰ ਨਾ ਲਾਈਵ ਤੇ ਬਿਠਾ ਦਿੱਤਾ ਕਿੱਥੇ ਲਾਈਵ ਟਿਕਟੌਕ ਤੇ ਨਾ ਅੱਛਾ ਹਾਂਜੀ ਹਾਂਜੀ ਤਾਰ ਤੇ ਨਹੀਂ ਬਿਠਾ ਦਿੱਤਾ ਲਾਈਵ ਤੇ ਬਿਠਾ ਦਿੱਤਾ ਉਹ ਤਾਰ ਤੇ ਬਹਿਣਾ ਹੁੰਦਾ ਲੋਕਾਂ ਨੂੰ ਸੌਣਾ ਪੈਂਦਾ ਵਾ ਹਾਂ ਬਸ ਇੰਜ ਹੀ ਜੀ ਹਾਸਾ ਖੇਡਾ ਚੱਲਦਾ ਰਵੇ ਤੇ ਨਾਲ ਤੁਸੀਂ ਖਡਾਉਣੇ ਜੇ ਮੈਂ ਕਿਹਾ ਕਿਆ ਬਾਤ ਆ ਵਜ੍ਹਾ ਤੇ ਇਹ ਆ ਕਿ ਕਿੰਨੇ ਸਾਲ ਬਾਅਦ ਚੇਂਜ ਕਰਦੇ ਹੋ ਵਿਗ ਹੈ ਮਹੀਨੇ ਬਾਅਦ ਚੇਂਜ ਕਰਦੇ ਹੋ ਹਫਤੇ ਬਾਅਦ ਇਹਨੂੰ ਧੋਂਦੇ ਕਿੰਨੇ ਦਿਨਾਂ ਬਾਅਦ ਹੋ ਕਿੰਨੂੰ ਇਹ ਜਿਹੜੇ ਲੁਆਏ ਜੇ ਉੱਤੇ ਹੋਰ ਕਿਹੜੇ ਮਸਲੇ ਅੱਛਾ ਇਹ ਹਾਂ ਸੋਹਣੇ ਲੱਗਦੇ ਉਹ ਯਾਰ ਤੂੰ ਵਾਕਈ ਬੋਲਾ ਹੋ ਗਿਆ ਸੱਚੀ ਮੁੱਚੀ ਸਹੀ ਗੱਲ ਕਰ ਦੇਣਾ ਉਹ ਗੱਲ ਨਹੀਂ ਮੈਂ ਕੋਈ ਕਰਦਾ ਇਹਨੂੰ ਇਗਨੋਰ ਕਰਨੀ ਪੁੱਛਣ ਲੱਗ ਪੈਂਦਾ ਜੀ ਕੀ ਹਾਂ ਅੱਛਾ ਨਹੀਂ ਕਦੀ ਪੁੱਛਿਆ ਨਹੀਂ ਨਾ ਵੀ ਕਿਹੜੀ ਗੱਲ ਆ ਅੱਛਾ ਇਹ ਮੈਂ ਨਹਾ ਲੈਣਾ ਇਹਨੂੰ ਲੱਗੀ ਵੀ ਹੋਵੇ ਨਹਾ ਲਈਦਾ ਇਹਦੇ ਨਾ ਡਬਲ ਟੇਪ ਹੁੰਦੀ ਹੈ ਇਹਦੀ ਜਦੋਂ ਕਹਿੰਦੇ ਨੇ ਡਬਲ ਟੈਪ ਤੁਸੀਂ ਬਹਿ ਕੇ ਕਰਦੇ ਹਾਂ ਹਾਂ ਐਦਾਂ ਦੇ ਹਿਸਾਬ ਕਿਤਾਬ ਹੁੰਦਾ ਤੇ ਇਹ ਵੱਧਦੇ ਵੀ ਨਹੀਂ ਆ ਖਾਲੀ ਇੱਥੇ ਪਏ ਰਹਿੰਦੇ ਨੇ ਕਟਿੰਗ ਸ਼ਟਿੰਗ ਨਹੀਂ ਕਰਾਉਂਦੇ ਇਹਨਾਂ ਇਹ ਤੇ ਗੱਲ ਹੀ ਵਧਣੀ ਹੈ ਇਹਨਾਂ ਦੀ ਜਿੰਨੀ ਮਰਜ਼ੀ ਵਧਾ ਲਓ ਇਹ ਨਹੀਂ ਵੱਧਦੇ ਹੁਕਮ ਕਰੋ ਕਿੱਧਰ ਆਏ ਹੋ ਹੁਕਮ ਅਸੀਂ ਕਰ ਸਕਦੇ ਪਰ ਨਹੀਂ ਨਹੀਂ ਭਰਾ ਕਿਹੜੀ ਗੱਲ ਅਸਲ 'ਚ ਨਾ ਸ਼ਾਦੀ ਸੀ ਮੇਰੇ ਦੋਸਤ ਦੀ ਅੱਛਾ ਤੇ ਉਹ ਕਿਤੇ ਮੇਰੀ ਤਸਵੀਰ ਤੇ ਤੇਰੀ ਤਸਵੀਰ ਉਹਨਾਂ ਨੇ ਇਕੱਠੀਆਂ ਵੇਖੀ ਅੱਛਾ ਗਿਆ ਭਾਈ ਨੇ ਇੰਜ ਵਾਕਫ ਤੇ ਮਿਹਰਬਾਨੀ ਅਗਰ ਪਿਆਰ ਮੁਹੱਬਤ ਦੇ ਵਿੱਚ ਆ ਜਾਣ ਤੇ ਲਹਿਰਾਂ ਬਹਿਰਾਂ ਹੋ ਜਾਣ ਰਿਸ਼ਤੇਦਾਰ ਜੀ ਮੈਂ ਕਿਹਾ ਕਿਉਂ ਨਹੀਂ ਭਾਈ ਨੂੰ ਕਵਾਂਗੇ ਮੈਂ ਕਿਹਾ ਪਹਿਲੋਂ ਇਜਾਜ਼ਤ ਨਹੀਂ ਨਹੀਂ ਕੋਈ ਐਸੀ ਪਹਿਲੋਂ ਉਹਨਾਂ ਕੋਲੋਂ ਇਜਾਜ਼ਤ ਤੁਸੀਂ ਭਰਾ ਹੀ ਗਏ ਹੋ ਮੈਂ ਤਾਬੇਦਾਰ ਆ ਜਿੱਥੇ ਆਰਡਰ ਲਾਉਂਦੇ ਹੋ ਇਹ ਕਿਹੜੀ ਗੱਲ ਹੈ ਅਸੀਂ ਚਲੇ ਜਾਂਦੇ ਆ ਤੇ ਸ਼ਬਾ ਤੁਹਾਡੀ ਗੱਡੀ ਵੀ ਮਾਸ਼ਾਅੱਲਾ ਅੱਲਾਹ ਪਾਕ ਨੇ ਉਹਦੀ ਮੁਬਾਰਕ ਤੁਹਾਨੂੰ ਖੈਰ ਮੁਬਾਰਕ ਜਾਨੂ ਥੈਂਕ ਯੂ ਬਹੁਤ ਸ਼ੁਕਰੀਆ ਆਏ ਤੇ ਪਤਾ ਲੱਗਾ ਮੈਂ ਕਿ ਯਾਰ ਬਹੁਤ ਸ਼ੁਕਰੀਆ ਤੇ ਆਪਣੇ ਮਾਸ਼ਾਅੱਲਾ ਕਿੰਨੇ ਬੱਚੇ ਹੋ ਗਏ ਮਾਸ਼ਾਅੱਲਾ 5 ਬੱਚੇ ਮਾਸ਼ਾਅੱਲਾ ਜੀ ਮਾਸ਼ਾਅੱਲਾ ਜਦੋਂ ਆਪਾਂ ਕਾੜੇ ਸੀ ਨਾ ਹਾਂ ਉਦੋਂ 2 ਸੀਗੇ ਹਾਂ ਇੱਕ ਸੀ 6 ਸਾਲ ਦਾ ਤੇ ਇੱਕ ਸੀ ਹੁਣ ਤਾਂ ਮਾਸ਼ਾਅੱਲਾ ਜਵਾਨ ਹੋ ਗਏ ਹੁਣ ਮੈਂ ਕਿਹਾ ਮਾਸ਼ਾਅੱਲਾ ਜੀ ਤੇ ਹੁਣ ਕਿਸੇ ਮੁੰਡੇ ਦਾ ਵਿਆਹ ਰੱਖਣਾ ਸੀ ਮੈਂ ਉਹਦੇ ਵਿਆਹ ਤੇ ਜਾਂਦਾ ਕੋਈ ਉੱਥੇ ਭੰਗੜੇ ਪਾਉਂਦਾ ਤੇ ਤੁਸੀਂ ਅੱਗੋਂ ਦੋਸਤਾਂ ਦੇ ਵਿਆਹ ਰੱਖਣ ਦੇ ਕੋਈ ਪੈਸੇ ਜੋੜੋ ਆਪਣੇ ਬੱਚਿਆਂ ਵਾਸਤੇ ਵੀ ਜੋੜੋ ਕੋਈ ਜੋੜਨ ਦੇ ਬੱਚਿਆਂ ਤੇ ਉਹਨਾਂ ਦਾ ਜਦੋਂ ਕਰਾਂਗੇ ਇਨਸ਼ਾਅੱਲਾ ਚਾਚਿਆਂ ਨੇ ਜਵਾਨ ਹੋ ਗਏ ਨੇ ਮਾਸ਼ਾਅੱਲਾ ਹੁਣ ਨਹੀਂ ਹੁਣ 18 ਸਾਲਾਂ ਦਾ ਵਿਆਹ ਦਾ ਉਹ ਹਜੇ ਪੜ ਰਿਹਾ ਵਾ ਅੱਛਾ ਮਾਸ਼ਾਅੱਲਾ ਪੜ ਰਿਹਾ ਵਾ ਹਜੇ ਚਲੋ ਉਹਨਾਂ ਦੀ ਪੜ੍ਹਾਈ ਪੜ੍ਹਾਈ ਦਿਖਾਉਣਾ ਹੁੰਦਾ ਮੈਂ ਕਿਹਾ ਪੁੱਤਰ ਆਪਣੇ ਚਾਚੂ ਨੂੰ ਵੇਖ ਲੈ ਇਦਾਂ ਹੈ ਦੁਨੀਆ ਤੇ ਨਾਮ ਕਰਨਾ ਅੱਲਾ ਹੀ ਅੱਲਾ ਜੀ ਇਨਸ਼ਾਅੱਲਾ ਤੇ ਉਹ ਫਿਰ ਮੈਂ ਕਿ ਉਹਨਾਂ ਕੋਲੋਂ ਇਜਾਜ਼ਤ ਲਈ ਚਲੋ ਇਹ ਮਿਹਰਬਾਨੀ ਹੋ ਗਈ ਤੁਸੀਂ ਇਜਾਜ਼ਤ ਦੇਤੀ ਅਸੀਂ ਨਾ ਤੁਹਾਨੂੰ ਲੈ ਕੇ ਜਾਣਾ ਉਹਨੂੰ ਮੈਂ ਫੋਨ ਤੇ ਕੀਤਾ ਸੀ ਮੈਂ ਕਿਹਾ ਵੀ ਆ ਜੀ ਮੈਂ 4 ਵਜੇ ਭਾਈ ਨਾਲ ਨਿਕਲ ਜਾਣਾ ਵਾ ਅੱਲਾ ਖੈਰ ਤੇ ਉਹ 5 ਵੱਜ ਗਏ ਆ ਮੈਂ ਤੇ ਆ ਗਿਆ ਉਹ ਨਹੀਂ ਅਜੇ ਤੱਕ ਆਇਆ ਲੱਗਣਾ ਚਲੋ ਆ ਜਾਂਦਾ ਕੋਈ ਐਸੀ ਗੱਲ ਨਹੀਂ ਕੌਣ ਆਇਆ ਬਾਹਰ ਆਜੋ ਨੰਗਾਓ अस्सलाम वालेकुम जी ਵਾਲੇ ਓਏ ਓ ਇਮਲੀ ਯਾਰ ਆਜਾ ਬੰਦਾ ਵਿੱਚ ਕੋਈ ਹਾਲ ਨਹੀਂ ਆਪਾਂ ਇਹਨੂੰ ਇਹ ਕੌਣ ਨੇ ਇਹ ਮੇਰਾ ਦੋਸਤ ਜਿਨ੍ਹਾਂ ਦਾ ਵਿਆਹ ਹੈ ਵਿਆਹ ਜਿਨ੍ਹਾਂ ਦਾ ਤੁਸੀਂ ਵੀ ਬੋਲੇ ਨਹੀਂ ਮੈਂ ਪੁੱਛ ਰਿਹਾ ਇਹ ਕੌਣ ਨੇ ਇਹ ਦੋਸਤ ਹੈਗਾ ਮੇਰਾ ਆਪਣੇ ਨਾਲ ਹੀ ਨੁਕਰ ਤੇ ਰਹਿੰਦਾ ਨਾ ਉਹਨਾਂ ਪਰ ਗਲੀ ਦੇ ਐਂਡ ਤੇ ਇਹਨਾਂ ਦਾ ਹੀ ਮਕਾਨ ਆ ਜੋ ਤੁਸੀਂ ਆਏ ਬੈਠੋ ਸਰ ਬੈਠੋ ਤੁਹਾਡੇ ਬਰਾਬਰਾਂ ਸੀ ਉਹ ਬਰਾਬਰ ਮਸ
ਅੱਲਾ ਖੈਰ ਕਰੇ। ਮੈਂ ਕਿ ਤੁਹਾਡਾ ਕੋਈ ਪੀਰ ਆ ਜਿਹੜਾ ਕੋਈ ਬਰਾਬਰ ਨਹੀਂ ਬਹਿ ਸਕਦਾ? ਭਾਜੀ ਖੁਸ਼ੀ ਬੜੀ ਉਹ ਹੋਈ ਨਹੀਂ ਨਹੀਂ, ਤੁਸੀਂ ਦੋਸਤ ਹੋ ਆਪਣੇ, ਮੇਰੇ ਦੋਸਤ ਮੈਨੂੰ ਕਹਿੰਦੇ ਪਤਾ ਨਹੀਂ ਭਾਈ ਨੇ ਮਿਲਦੇ ਕਿ ਨਹੀਂ, ਮੈਂ ਕਿਹਾ ਮੈਨੂੰ ਇੱਕ ਵਾਰੀ ਜਾ ਲੈਣ ਦੇ, ਆਪਾਂ ਮਿੰਨਤ ਕਰਕੇ ਮਨਾ ਲੈਣਾ, ਇਹ ਕਿਹੜੀ ਗੱਲ ਆ ਬਈ ਸਾਨੂੰ ਕੋਈ ਐਸੀ ਗੱਲ ਨਹੀਂ। ਬੱਬਲੂ ਭਾਈ ਨਾਲ ਤਾਂ ਬੜਾ ਆਪਣਾ ਤਲਕ ਆ, ਗਾਲੋ ਵਾਲੇ ਵੀ ਹੋ ਜੀਦਾ ਵਾ, ਤੇ ਉਹ ਹੁਣ ਤੁਹਾਡੇ ਨਾਲ ਤਾਂ ਪਹਿਲੀ ਦਫਾ ਮਿਲੇ ਆ, ਤੇ ਇਸ ਤਰ੍ਹਾਂ ਥੋੜੀ ਚੰਗਾ ਨਹੀਂ ਜੈਂਦੇ ਤੁਹਾਡੇ ਨੈਣ ਨਕਸ਼ ਨੇ, ਗਾਲਾਂ ਤੁਸੀਂ ਮੇਰੇ ਕੋਲੋਂ ਵੀ ਖਾ ਲੈਣੀ ਜਾਣੇ, ਇਹਦੀ ਤੇ ਗੱਲ ਕਰੀ ਦੀ ਨਹੀਂ ਹੁੰਦੀ। ਉਹ ਮੇਰਾ ਦੋਸਤ ਹੀ ਹੈ ਤੇ ਉਹ ਪਿਆਰਾ ਹੈਗਾ, ਤੇ ਉਹ ਪਤਾ ਨਹੀਂ ਤੁਹਾਡੀ ਕਿੰਨਾ ਦੀ ਰਿਕੁਐਸਟ ਕਰ ਰਹੇ ਹੋ, ਕਿੰਨਾ ਜਾਣਾ ਕਿੰਨਾ ਹਾਲੇ? ਇਹਨਾਂ ਹਾਲੀ ਭਾਈ ਨਾ ਜਿਹੜੇ ਆਪ ਪਹੁੰਚ ਗਏ ਨੇ। ਇਹ ਨਾਲ ਬੰਦਾ ਕੋਈ ਜਾਂਦਾ ਚੰਗਾ ਲੱਗਦਾ? ਮੈਨੂੰ ਦੱਸ ਤੇ ਸਹੀ, ਤੂੰ ਕਿੱਧਰ ਲੈ ਕੇ ਜਾ ਰਿਹਾ ਤੂੰ ਮੈਨੂੰ? ਲੇਕਿਨ ਮੈਂ ਕਿਹਾ ਚੱਲ ਕਿਹੜੀ ਗੱਲ ਆ, ਮਹੱਲੇਦਾਰੀ ਆ। ਤੁਹਾਨੂੰ ਇੰਨਾ ਕੁਝ ਦਿੱਤਾ ਹੁਣ ਮਾਸ਼ਾਅੱਲਾ। ਨਹੀਂ ਮੇਰੇ ਕੋਲੋਂ ਤੁਸੀਂ ਲੈਣ ਆਏ ਹੋ, ਤੁਸੀਂ ਅੱਲਾ ਨੇ ਦਿੱਤਾ ਤੇ। ਸਰ ਮੈਂ ਤਾਂ ਕੌਣ ਆਏ ਹੋ ਤੁਸੀਂ? ਇਨਵਾਈਟ ਕਰਨ ਆਇਆ ਸ਼ਾਦੀ। ਇਨਵਾਈਟ? ਬਿਸਮਿਲ੍ਲਾ, ਦੱਸੋ ਕਿੱਥੇ ਜਾਣਾ ਹੈ? ਭਾਜੀ ਉਹ ਸ਼ਾਦੀ ਆ ਮੇਰੀ, ਤੇ ਤੁਹਾਡੀ ਸ਼ਾਦੀ ਹੈ? ਭਾਜੀ ਜਦੋਂ ਮੈਂ ਆਇਆ ਸੀ ਉਦੋਂ ਵੀ ਮੈਂ ਆਪਣੀ ਦੱਸੀ ਸੀ। ਨਹੀਂ ਉਹ ਕਹਿ ਰਹੇ ਨੇ ਕਿ ਇਹਨਾਂ ਦੇ ਹੱਲ ਸ਼ਾਦੀ ਹੈ। ਇਹਨਾਂ ਦਾ ਮੈਂ ਦੋਸਤ ਵਾਂ, ਮੇਰੀ ਸ਼ਾਦੀ ਆ। ਇਹਦੀ ਸ਼ਾਦੀ ਹੈ, ਇਹਦੀ ਸ਼ਾਦੀ। ਮੈਨੂੰ ਤਾਂ ਕਹਿੰਦਾ ਸੀ ਮੇਰੇ ਨਾਲ। ਭਾਜੀ ਪੂਰੀ ਫੈਮਿਲੀ ਤੁਹਾਡੀ ਫੈਨ ਹੈਗੀ ਆ। ਅੱਛਾ ਸਾਰੇ। ਅੱਛਾ ਅੱਛਾ, ਤੇ ਚਲੋ ਜਿੰਨੇ ਵੀ ਕੋਈ cousin ਐਸੀ ਜਿੰਨੇ ਗੱਲ ਵੀ ਨਹੀਂ। ਨੇ, ਤੇ ਉਹ ਮਹੱਲੇ ਦੇ ਵਿੱਚ ਮੈਂ ਸਾਰਿਆਂ ਨੂੰ ਦੱਸਿਆ, ਮੈਂ ਕਿਹਾ ਬਬਲੂ ਭਾਈ ਮੇਰਾ ਦੋਸਤ ਆ, ਤੁਹਾਡੀਆਂ ਤਸਵੀਰਾਂ ਦੇਖੀਆਂ ਉਹਨਾਂ ਨੇ, ਅੱਛਾ। ਤੇ ਕਹਿੰਦੇ ਯਾਰ ਜੇ ਤੂੰ ਐਡਾ ਅੱਛਾ ਦੋਸਤ ਹੈਗਾ ਤੇ ਵਿੱਕੀ ਕੋੜੂ ਸਾਹਿਬ ਨੂੰ ਸ਼ਾਦੀ 'ਚ ਹੀ ਸ਼ਾਮਲ ਕਰ ਲੈ। ਓਏ ਤੇ ਭਾਜੀ ਮੈਨੂੰ ਸਭ ਤੋਂ ਜ਼ਿਆਦਾ ਫਿਰ ਮੈਨੂੰ ਖੁਸ਼ੀ ਇਸ ਗੱਲ ਮੈਂ ਦੀ ਕਿਹਾ ਮਾਰ ਸ਼ੁਕਰ ਮੇਰੇ ਯਾਰ ਨੂੰ ਬੁਲਾਇਆ ਵੇ, ਓਕੇ ਹੋ ਗਿਆ ਕੰਮ। ਤੇ ਤੁਹਾਨੂੰ ਕਾਰਡ ਨਹੀਂ ਦੇ ਸਕੇ, ਲੇਕਿਨ ਨਾ ਉਹ ਕਾਰਡ ਦੀ ਕਿਹੜੀ ਗੱਲ ਹੈ? ਕਾਰਡ ਛਪਾਏ ਥੋੜੇ ਸੀ ਅਸਲ ਦੇ ਵਿੱਚ, ਪਤਾ ਕੀ ਉਹ ਰਿਸ਼ਤੇਦਾਰ ਬਾਅਦ ਚ ਸੁਲਾਹ ਹੋ ਗਈ, ਕਾਰਡ ਥੁੜ ਗਏ। ਪਹਿਲੋਂ ਲੜੇ ਸੀ ਸਾਰੇ, ਜਦੋਂ ਇੰਜ ਕਰਕੇ ਕਾਰਡ ਛਪੇ ਆ, ਹਾਂ। ਉਹਨਾਂ ਨੇ ਫੇਰ ਇਹਨਾਂ ਦੀ ਲੜਾਈ ਕੀਤੀ, ਉਹ ਅਚਾਨਕ ਸੁਲਾਹ ਕੀਤੀ, ਕਾਰਡ ਥੁੜ ਗਏ, ਹੁਣ ਪਰੌਣੇ ਵਧੇ ਫਿਰਦੇ। ਉੱਥੋਂ ਭਾਜੀ ਬਹੁਤਾ ਖਿਜੇ ਇਸ ਫਿਰਦੇ, ਕਹਿੰਦੇ ਉਹ ਲੈ ਵਿੱਕੀ ਕੋੜੂ ਸਾਹਿਬ ਕੋਲ ਟਾਈਮ ਹੀ ਨਹੀਂ, ਉਹ ਤਾਂ ਕਦੇ ਯੂਕੇ 'ਚ ਹੁੰਦੇ ਆ, ਕਦੇ ਕਿਤੇ ਹੁੰਦੇ। ਮੈਂ ਕਿਹਾ ਬਬਲੂ ਭਾਜੀ ਕਹਿਣਗੇ ਤੇ ਆਉਣਗੇ ਉਹ। ਯਾਰ ਮੈਂ ਹੁਣ ਤੁਹਾਡੇ ਫੈਸਲਾਬਾਦ ਚ ਆਇਆ, ਠੀਕ ਹੈ, ਤੇ ਬਬਲੂ ਭਾਈ ਆਪਣੇ ਦੋਸਤ ਨੇ, ਭਰਾ ਨੇ, ਤੇ ਮੈਨੂੰ ਤੁਸੀਂ ਹੁਕਮ ਕਰੋਗੇ? ਅੱਛਾ ਸ਼ਾਦੀ ਤੇ ਨਾ ਬੜਾ ਸ਼ੁਕਰ ਲੱਗਾ ਇਹਦੀ ਤੇ, ਹਰ ਸ਼ੈ ਘਟੀ ਆ। ਸ਼ੁਗਲ ਹੀ ਲੱਗਣਾ ਭਾਈ ਜੀ, ਪਹਿਲੇ ਨੰਬਰ ਤੇ ਇਹੀ ਸ਼ੁਗਲ ਕਿ ਇਹਨਾਂ ਦਾ ਵਿਆਹ ਹੈ। ਹਾਂਜੀ ਠੀਕ ਹੈ ਨਾ ਮੈਂ ਜੀ? ਕਹਿੰਦਾ ਕਾਰਡ ਤੇ ਘਟਨੇ ਸੀ, ਜਦੋਂ ਪ੍ਰਾਹੁਣੇ ਟੁਰੇ ਆ ਨਾ, ਪ੍ਰਾਹੁਣੇ ਆਏ ਤੇ ਆ ਨਹੀਂ ਵਿਆਹਾਂ ਸ਼ਾਦੀਆਂ ਤੇ ਘਰਾਂ 'ਚ ਮੰਜੇ ਲਈਦੇ ਆ। ਆਵਾ ਉਹ ਤੁਹਾਨੂੰ ਪਤਾ ਹੀ ਆ ਰਸਮਾਂ, ਆਪਾਂ ਜਦੋਂ ਅਖੀਲੇ ਦੀ ਸ਼ਾਦੀ ਸੀ, ਹਾਂ, ਆਪਾਂ ਕਿੱਦਾਂ ਉੱਥੇ ਪਿੰਡ ਦੇ ਵਿੱਚ ਮੰਜੇ ਮੁੰਜੇ ਇਕੱਠੇ ਕੀਤੇ ਵੀ ਯਾਰ ਦੋਸਤ ਮਹਿਮਾਨ। ਉੱਥੇ ਸਰਾਣੇ ਦੇ ਉੱਤੇ ਨਾਮ ਵੀ ਲਿਖੀ ਦੇ, ਨਾਂ ਲਿਖੇ। ਪਾਵਿਆਂ ਤੇ ਲਿਖੀ ਦੇ, ਰਜ਼ਾਈਆਂ ਤੇ ਲਿਖੀ ਦੇ ਨਾਂ। ਠੀਕ ਹੈ ਜੀ, ਰਜ਼ਾਈਆਂ ਉਂਝ ਨਾ ਗੰਦੀਆਂ ਹੋਣੀਆਂ, ਨਾਂ ਲੈ ਲੈ ਕੇ ਗੰਦੀਆਂ ਕਰ। ਉਹ ਤੁਹਾਨੂੰ ਪਤਾ ਇੱਕ ਵਾਰੀ ਆਪਾਂ ਉਹਨਾਂ ਦੇ ਯਾਰ, ਘਰੋਂ ਇੱਕ ਘਰੋਂ ਗੱਦਾ ਲਿਆਂਦਾ ਸੀ। ਇੱਕ ਰਜ਼ਾਈ ਮੈਂ ਅੱਜ ਕਰਕੇ ਉੱਤੇ ਲਈ ਹੈ, ਇਸ ਪਾਸੇ ਲਿਖਿਆ ਮੁਹੰਮਦ ਜਮੀਲ, ਇਸ ਪਾਸੇ ਲਿਖਿਆ ਮੁਹੰਮਦ ਖਲੀਲ, ਇਸ ਪਾਸੇ ਲਿਖਿਆ ਜੀ ਮੁਹੰਮਦ ਇਮਰਾਨ, ਉਸ ਪਾਸੇ ਲਿਖਿਆ ਜੀ ਮੁਹੰਮਦ ਬਿਲਾਲ। ਠੀਕ ਹੈ ਜੀ, ਪੂਰੀ ਰਜ਼ਾਈ ਦੇ ਉੱਤੇ ਨਾਂ ਹੀ ਨਾਂ ਲਿਖੇ ਨੇ। ਅਸਲ 'ਚ ਨਾ ਉਹ ਇੱਕ ਰਜ਼ਾਈ ਸੀ, ਕਿਤੇ ਚੌਂ ਭਰਾਵਾਂ ਨੇ ਰਲ ਕੇ ਰੂਪ ਪਵਾਇਆ। ਤੇ ਭਾਜੀ ਇਹ ਤਾਂ ਪੁਰਾਣੇ ਦੌਰ ਦੀ ਬਕਵਾਸ ਹੈਗੀ ਆ। ਅਸਲ 'ਚ ਸ਼ਾਦੀ ਨਾ ਹੁਣ ਮੇਰੀ ਤਾਜ਼ਾ ਸਨ 2025। ਅੱਛਾ ਸੁਣੋ ਤੇ ਸਹੀ, ਗੱਲ ਤੇ ਵਿੱਚ ਹੀ ਰਹਿ ਗਈ ਭਾਈ, ਨਹੀਂ ਭਲਾ ਕੀ ਤੁਸੀਂ ਹੋਇਆ? ਨੈਨਕ ਪੁਰਾਣੇ ਲੈ ਕੇ ਫਿਰਨ ਦੇ। ਅੱਛਾ ਭਲਾ ਕੀ ਹੋਇਆ ਵਾ? ਅੱਛਾ ਇਹ ਹੁਣ ਸਵੇਰ ਸ਼ਾਦੀ ਆ, ਅੱਛਾ ਇਹ ਮਸਾ ਲਵੋ ਤੁਸੀਂ। ਹਾਂ। ਤੇ ਪਰਸੋਂ ਨਾ ਅਸੀਂ ਮੰਜੇ ਮੁੰਜੇ ਲੈ ਗਏ, ਮੈਂ ਗੱਦਾ ਲੈ ਕੇ ਆਇਆ, ਨਵਾਂ ਗੱਦਾ, ਤੇ ਬੁੱਢੀ ਬੜੀ ਕਪੱਤੀ ਆ ਸਾਡੇ ਮਹੱਲੇ ਦੀ, ਕਹਿੰਦੀ ਵੇਖੀ ਵੀ ਪੁੱਤ ਬਬਲੂ ਬਈ ਇਹ ਗੱਦੇ ਤੇ ਧਿਆਨ ਨਾ ਪਾਉਣਾ, ਜਿਹਨੂੰ ਪਾਉਣਾ ਮੈਂ ਨਵੇਂ ਦਿੱਤੇ ਆਪਣੀ ਪੇਟੀ ਚੋਂ ਕੱਢ ਕੇ। ਉਹ ਮੈਂ ਨਾ ਕਿਤੇ ਗੱਦੇ ਤੇ ਨਾਮ ਲਿਖਾਤਾ। ਅੱਛਾ ਉਹ ਇਹਦੀ ਕਿਤੇ ਫੁੱਫੀ ਦਾ ਮੁੰਡਾ ਉੱਤੇ ਸੁੱਤਾ ਸੀ ਛੋਟਾ ਜਿਹਾ, ਹਾਂ। ਉਹਨੇ ਕਿਤੇ ਕੰਮ ਦਿਖਾਤਾ ਉੱਤੇ, ਓਏ ਉਹ ਪਾਣੀ ਹੋ ਗਿਆ। ਹੁਣ ਉਹ ਗੱਦੇ ਤੋਂ ਨਾਂ ਮਿਟ ਗਿਆ। ਮਾਈ ਕਹਿੰਦੀ ਸਾਡਾ, ਮੈਂ ਕਹਿੰਦਾ ਨਹੀਂ, ਜਿੰਨਾ ਕਿ ਨਾਂ ਨਹੀਂ ਪੜਾਂਗੇ ਅਸੀਂ ਗੱਦਾ ਨਹੀਂ ਦੇਣਾ। ਉੱਥੇ ਛੱਡੂ। ਅੱਛਾ ਉਹ ਉਦੋਂ ਹੁੰਦਾ ਵੀ ਕੀ ਸੀ, ਯਾਨੀ ਕਿ ਚੁਣ ਕੇ ਜੇ ਕਿਸੇ ਨੇ ਮੰਜੀ ਦੇਣੀ ਹੈ ਤਾਂ ਪੁਰਾਣੀ ਦੇਣੀ ਹੈ, ਆਏ ਕਿ ਬਹਾਨੇ ਸਿਰ ਉੱਥੇ ਟੁੱਟੇ ਤੇ ਇਹਨਾਂ ਦੇ ਉੱਤੇ ਅਸੀਂ ਇਹਨਾਂ ਦੇ ਕਲੇਮ ਪਾਈਏ। claim ਲੇਕਿਨ ਪਾ ਧਿਆਨ ਨਾਲ, ਹੁਣ ਤੁਹਾਡੀ ਸ਼ਾਦੀ ਹੈ, ਮੰਜੀਆਂ ਨਹੀਂ, ਬਿਸਤਰੇ- ਮੰਜੀਆਂ ਵਾਲਾ ਕੰਮ ਭਾਜੀ ਕਰਦਾ। ਮੰਜੀ ਵਾਲਾ ਸੈਟਅਪ ਹੀ ਨਹੀਂ ਹੈਗਾ। ਮੰਜੀਆਂ ਦਾ ਸੈੱਟ ਵੀ ਨਹੀਂ, ਉਹ ਤੇ ਐਵੇਂ 10-15 ਚਾਹੀਦੀਆਂ ਸੀ, ਉਹ ਲਿਆਂਦੀਆਂ। ਉਹੀ ਗੱਲ 16 ਵਾਲੀ, ਪ੍ਰਾਹੁਣੇ ਗਏ ਵੱਧ 2-2 ਪਾਏ। ਅੱਛਾ ਹਾਂ ਸਵੇਰੇ ਚਾਚੀ ਤਾਏ ਨਾਲ ਉੱਠਣ ਦੇ, ਤਾਇਆ ਚਾਚੀ ਨਾਲ ਉੱਠਣ ਦੇ, ਉਹ ਤੇ ਅਜੀਬ ਹੀ ਪ੍ਰਾਹੁਣੇ ਰਲ ਗਏ ਭਾਈ, ਉੱਥੇ। ਭਾਈ ਜਾਨ ਵਿਆਹ ਬਾਅਦ ਚ ਕਰ ਲਿਆ ਜੇ, ਪਹਿਲਾਂ ਜਾ ਕੇ ਨਾ ਸੈਟਿੰਗ ਠੀਕ ਕਰਕੇ ਆਓ, ਕਿਉਂਕਿ ਚਾਚਾ ਤਾਇਆ ਚਾਚੀ ਨਾਲ ਹਾਂ ਤੇ ਉਹ ਕੋਈ ਰਿਸ਼ਤੇਦਾਰ ਸੀ ਨਾ ਗੱਲ ਆਪਸ ਚ, ਭਰਜਾਈਆਂ ਵੀ, ਉਹ ਪਤਾ ਲੱਗਾ ਵੀ ਤਾਇਆ ਤੇ ਆ ਨਾਲ ਚਾਚੀ, ਤਾਈ ਕਿਤੇ ਕਹਿੰਦੀ ਉਹ ਚਾਚੇ ਦੇ ਕੋਲ, ਉਹ ਮੰਜੀਆਂ ਥੋੜੀਆਂ ਪ੍ਰਾਹੁਣੇ ਜ਼ਿਆਦਾ ਸੀ। ਉਹ ਸਵੇਰੇ ਮਸਾਂ ਹੀ ਠਾਏ ਸਾਰੇ। ਵੇਖਿਆ ਜੇ ਬਾਅਦ ਚ ਪਤਾ ਲੱਗਾ ਇੰਨਾ ਸਾਰੀ ਤੁਹਾਡੀ ਚਾਚੇ ਤੇ ਟੁਰੀ ਹੈ। ਨਹੀਂ ਇਹਨਾਂ ਦਾ ਭਾਜੀ ਹੁਣ ਨਾ ਤੁਹਾਡੇ ਕੋਲ ਜਿਸ ਕੰਮ ਲਈ ਹਾਜ਼ਰ ਹੋਏ ਸੀ, ਤੁਹਾਡੇ ਕੋਲ ਸ਼ੁਗਲ ਮੁਗਲ ਦੀਆਂ ਗੱਲਾਂ ਸੀ, ਹਾਸੇ ਖੇਡੇ। ਤੁਸੀਂ ਹੁਕਮ ਕਰਨਾ ਜਨਾਬ ਵਾਲੀ, ਮੈਂ ਹਰ ਲਿਹਾਜ਼ ਨਾਲ ਹਾਜ਼ਰ ਹਾਂ। ਹੁਕਮ ਕਰਨਾ ਵਾ, ਉਹਨਾਂ ਨੇ ਕਹਿਤਾ ਕਿ ਓਕੇ ਹੁਣ ਟਾਈਮ ਦੱਸਣਾ ਸਿਰਫ। ਤਾਂ ਇਹ ਹੈ ਕਿ ਭਾਜੀ ਤੁਹਾਨੂੰ ਨਾ ਅਸੀਂ ਇਨਵਾਈਟ ਕਰਨਾ ਚਾਹੁੰਦੇ ਆ ਮਹਿੰਦੀ ਤੇ ਵੀ ਤੇ ਬਰਾਤ ਤੇ ਵੀ। ਅੱਛਾ ਸਵੇਰੇ ਬਰਾਤ ਜਾਂ ਮਤਲਬ ਮਹਿੰਦੀ ਦਾ ਤੇ ਆ ਟਾਈਮ ਹੁਣ ਜਾਣਾ ਵਾ। ਨਹੀਂ ਮਹਿੰਦੀ ਤੇ ਆਪਾਂ ਚੱਲਨੇ ਆਣਾ, ਹਾਂਜੀ ਉੱਥੇ ਘੰਟਾ ਡੇਢ 2 ਘੰਟੇ
ਹਾਸਾ ਖੇਡਾ ਦੋ ਕਰ ਬਾਅਦ ਸ਼ੋਅ ਤੇ ਜਾਣਾ ਭਾਈ ਲੇਕਿਨ ਇਹ ਕਿ ਭਾਜੀ ਤੁਹਾਡੀ ਜ਼ਰੂਰਤ ਜ਼ਿਆਦਾ ਹੈਗੀ। ਮੈਂ ਚਾਹੁੰਦਾ ਕਿ ਤੁਸੀਂ ਨਾ ਸ਼ੋਅ ਤੋਂ ਬਾਅਦ ਵੀ ਮੇਰੇ ਕੋਲ ਹੀ ਰਹੋ, ਅਗਲੇ ਦਿਨ ਵੀ ਮੇਰੇ ਕੋਲ ਹੀ ਰਹੋ। ਜਲਦੀ ਟਾਈਮ ਨਹੀਂ ਹੁੰਦਾ ਇਹਨਾਂ ਕੋਲ। ਨਹੀਂ ਤੇ ਇੰਨੀ ਮੇਰੀ ਜ਼ਰੂਰਤ ਕਾਦੀ ਪੈ ਗਈ? ਭਾਜੀ ਫੈਨ ਸਾਰੇ ਫੈਨ ਹੀ ਤੁਹਾਡੇ ਆ, ਬਹੁਤ ਪਿਆਰ ਕਰਦੇ ਆ ਤੁਹਾਡੇ ਨਾਲ। ਨਹੀਂ ਮੈਂ ਤਾਬੇਦਾਰ ਤੇ ਉੱਥੇ ਕਰਨਾ ਕੀ ਆਪਾਂ? ਭਾਜੀ ਆਪਾਂ ਇੱਥੋਂ ਜਦੋਂ ਜਾਣਾ ਵਾ ਹੁਣ, ਹਾਂ ਆਪਾਂ ਮਹਿੰਦੀ ਤੇ ਜਦੋਂ ਐਂਟਰੀ ਹੋਣੀ ਆ, ਢੋਲ ਦੇ ਨਾਲ ਤੁਸੀਂ ਐਂਟਰ ਹੋਣਾ ਵਾ। ਆਹੋ ਮੈਂ ਸਾਰੇ ਦੋਸਤਾਂ ਨੂੰ ਕਹਿਣਾ ਕਿ ਤੁਸੀਂ ਕਿਸੇ ਨੇ ਧਮਾਲ ਨਹੀਂ ਪਾਉਣੀ, ਕਿਸੇ ਨੇ ਨੱਚਣਾ, ਵਿੱਕੀ ਕੋੜੂ ਸਾਹਿਬ ਆਪ ਨੱਚਣਗੇ। ਨੱਚਾਂਗੇ, ਸਾਡੇ ਦੋਸਤ ਦਾ ਵਿਆਹ ਅੱਲਾ ਖੈਰ ਕਰੇ। ਤੇ ਭਾਜੀ ਮੇਨ ਮਸਲਾ ਜਿਹੜਾ ਨਾ, ਨੱਚਣ ਤੋਂ ਬਾਅਦ ਜਦੋਂ ਮੇਰੇ ਮਹਿੰਦੀ ਮੁੰਦੀ ਲੱਭਣਾ, ਮੈਂ ਤਾਂ ਕੁੜਤਾ ਪਾਇਆ ਹੁਣ ਉੱਧਰ ਬੈਠਾ ਹੋਣਾ ਵਾ, ਆਹੋ ਆਹੋ ਤੇ ਉਹ ਪਿੱਛੋਂ ਜਦੋਂ ਅਸੀਂ ਦੇਗ ਖੋਲਣੀ ਨਾ, ਤੇ ਭਾਜੀ ਬੱਚੇ ਤੇ ਸਿਆਣੇ ਨਿਆਣੇ ਉੱਥੇ ਨਾ ਜਰਾ ਖਾਣ ਪੀਣ ਚ ਤਬਾਹੀ ਨਾ ਲਾ ਦੇਣ। ਉਹ ਕਰਦੀ ਇੰਜ ਨੇ ਭਾਈਜਾਨ। ਗੱਲ ਭਲਾ ਕੀ ਹੈ, ਜਿੰਨੀ ਯਾਰ ਭੁੱਖ ਹੋਏ ਤੁਸੀਂ ਸਾਲਣ ਉਹਨਾਂ ਗੱਲਾਂ ਕਿਆ ਬਾਤ ਆ। ਰੋਟੀ ਰਿਜ਼ਕ ਜ਼ਾਇਆ ਨਹੀਂ ਕਰਨਾ ਚਾਹੀਦਾ ਯਾਰ। ਭਾਜੀ ਮੈਂ ਇਸ ਲਈ ਸੋਚਿਆ ਕਿ ਮੈਂ ਕਿਹਾ ਕਿਉਂ ਨਾ ਕਿ ਵਿੱਕੀ ਕੋੜੂ ਸਾਹਿਬ ਮਾਸ਼ਾਅੱਲਾ ਅੱਲਾ ਨੇ ਇੱਜ਼ਤ ਦਿੱਤੀ ਆ, ਫਿਰੇ ਤੁਰੇ ਆ, ਕੈਨੇਡਾ ਚ ਹੋ ਕੇ ਆਏ ਨੇ, ਤੇ ਦੇਗ ਤੇ ਤੁਸੀਂ ਬੈਠਣਾ ਵਾ। ਕੀ ਦੇਗ ਤੇ ਭਾਜੀ ਤੁਸੀਂ ਬਹਿਣਾ, ਆਪ ਆਪਣੇ ਹੱਥੀਂ ਵਰਤਾਉਣਾ ਤੁਸੀਂ ਸਾਰਾ। ਤੁਸੀਂ ਉੱਥੇ ਸਾਰੇ ਡਰਨਗੇ ਨਾ ਤੁਹਾਡੇ ਕੋਲ, ਉਹਦਾ ਇਹ ਕਹਿਣ ਦਾ ਮਤਲਬ ਕਿ ਡਰਨਗੇ ਸਾਰੇ। ਨਹੀਂ ਮੈਂ ਦੇਗ ਦੇ ਕੋਲ ਬਹਿਣਾ ਹੈ ਹੀ। ਨਹੀਂ ਦੇਗ ਤੇ ਤੁਸੀਂ, ਤੁਹਾਨੂੰ ਕੁਰਸੀ ਰੱਖ ਦੇਣੀ, ਦੇਗ ਤੇ ਸਾਲਣ ਪਾਪਾ ਤੁਸੀਂ ਦੇਣਾ ਵਾ, ਬਕਾਇਦਾ ਧਿਆਨ ਵੀ ਰੱਖਣਾ ਕੌਣ ਦੂਜੀ ਵਾਰੀ ਲੈ ਰਿਹਾ, ਕੌਣ ਇੱਕ ਦਫਾ ਲੈ ਰਿਹਾ। ਤੇਰਾ ਦਿਮਾਗ ਠੀਕ ਹੈ? ਐਡੀ ਕੋ ਬਾਹ ਦੇਗ ਦੇ ਵਿੱਚ ਕਿਵੇਂ ਵੜੇਗੀ, ਕਿਵੇਂ ਕੱਢਣਗੇ ਅੰਦਰ ਹੋ ਗਿਆ। ਨਹੀਂ ਬਾਹਰ ਨਾਲੋਂ ਵੱਡਾ ਤੁਹਾਨੂੰ ਚਮਚਾ ਦੇਵਾਂਗੇ, ਤੁਸੀਂ ਬਾਹਰੋਂ ਬਹਿ ਕੇ ਆ ਜਾਓ। ਨਹੀਂ ਬਈ ਇਹ ਕੰਮ ਜਿਹੜਾ ਨਾ ਡਿਊਟੀ ਕਿਸੇ ਪਾਗਲ ਹੋਇਆ ਹੋਰ ਤੂੰ। ਬਜ਼ੁਰਗ ਬੰਦੇ ਦੀ ਲਾਓ ਘਰ ਦੇ ਭਾਜੀ ਵਿੱਚ। ਸਾਡੇ ਸਿਆਣਾ ਬਜ਼ੁਰਗ ਵੀ ਬੰਦਾ। ਤੁਸੀਂ ਆ, ਸਾਡੇ ਸਿਆਣੇ ਵੀ ਤੁਸੀਂ ਆ, ਅੱਲਾ ਨੇ ਇੰਨੀ ਇੱਜ਼ਤ ਦਿੱਤੀ ਆ, ਕੈਨੇਡਾ ਚ ਹੋ ਕੇ ਆਏ ਆ, ਤੁਸੀਂ ਫਿਲਮਾਂ ਚ ਕੰਮ ਉਹ ਕਰਦੇ। ਕੈਨੇਡਾ ਤੋਂ ਹੋ ਕੇ ਆਣ ਬਹੁਤ ਅੱਛਾ ਸਾਲਣ ਪਾਉਂਦੇ ਨੇ ਬਈ, ਬਹੁਤ ਅੱਛੇ ਵਰਤਾਵੇ ਪਾਉਂਦੇ ਭਾਜੀ ਨੇ ਪਤਾ ਬਈ। ਕੀ ਤੁਹਾਡਾ ਵੱਡਾ ਫਰੇਮ ਮੈਂ ਕੀ ਉੱਥੇ ਮਸਲਨ ਬਵਰਚੀ ਦੇ ਵੀਜ਼ੇ ਤੇ ਜਾਣਾ ਵਾ? ਉਹ ਨਹੀਂ ਭਾਈ ਨੇ ਇਹਦਾ ਮਤਲਬ ਉਹ ਤੂੰ ਇਦਾਂ ਕਰੀ, ਉਦਾਂ ਇਹ ਕਹਿ ਦੇਣਗੇ ਕਿਸੇ ਨੂੰ ਕਿ ਯਾਰ ਤੂੰ ਬਹਿ ਜਾ, ਐ ਨਾ ਕਰਕੇ ਹੁਣ ਭਾਈ ਨੇ ਉੱਥੇ ਦੇਖ ਚਲੋ ਆਪਣੇ ਯਾਰ ਤੁਸੀਂ ਸਿਰਫ ਉਹਨਾਂ ਨੂੰ ਇੰਨਾ ਹੀ ਕਹਿ ਦਿਓਗੇ ਨਾ ਕਿ ਯਾਰ ਜਿੰਨਾ ਸਾਲਣ ਪਾਣਾ ਹੈ ਉਹਨਾਂ ਹੀ ਇਸਤੇਮਾਲ ਕਰਨਾ, ਉਹਨਾਂ ਹੀ ਲੈਣਾ ਹੈ। ਹਾਂਜੀ ਠੀਕ ਵੀ ਜਿੰਨਾ ਹੈ, ਚਾਹੀਦਾ। ਸਾਰੇ ਮਾਸ਼ਾਅੱਲਾ ਸਮਝਦਾਰ ਹੋਣੇ ਨੇ, ਤੁਹਾਡੀ ਗੱਲ ਮੰਨ ਉਹ ਲੈਣਗੇ। ਪਤਾ ਕੀ ਭਾਜੀ ਸਾਡਾ ਪ੍ਰੋਗਰਾਮ ਹੈ ਕਿ ਬੈਠ ਕੇ ਖਾਣਾ ਖਵਾਉਣਾ ਵਾ, ਜਰਾ ਤੁਸੀਂ ਆਪ ਹੀ ਲਾਈਨਾਂ ਸਿੱਧੀਆਂ ਕਰਾ ਦੋਗੇ ਨਾ ਆਪਣੇ ਹੱਥੀ ਜਾ ਕੇ ਕਿ ਯਾਰ ਮੇਰੇ ਏਦਾਂ ਭਾਈ ਜਾਨ ਮੈਂ ਲੈਣਾ ਸਿੱਧੀਆਂ ਕਰਾਣੀਆਂ ਉੱਥੇ ਮਸਲਨ ਕਿ ਕਲਾਸ ਖੁੱਲਣੀ ਉੱਥੇ ਇਹ ਮਸਲਨ। ਕਹਿ ਦੇਣਗੇ ਯਾਰ, ਕਿਸੇ ਸਿਆਣੇ ਨੂੰ ਕਹਿ ਦੇਣਗੇ, ਜ਼ਰਾ ਇਹ ਲੱਗਦਾ ਵਾ ਕਿ ਯਾਰ ਕਿਸੇ ਵੱਡੇ ਬੰਦੇ ਨੇ ਕਿਹਾ ਵਾ, ਕਿਸੇ ਸਿਆਣੇ ਨੂੰ ਕਹਿ ਦੇਣਗੇ ਕਿ ਯਾਰ ਧਿਆਨ ਓਏ ਨਾਲ ਆਹੋ ਕਿਸੇ ਵਰਤਾਵਾ ਵੱਡੀਆਂ ਕਰਾਂਗੇ। ਬਾਹਾਂ ਵਾਲੇ ਬੰਦੇ ਨੂੰ ਬਾਹੋ ਉੱਥੇ, ਇੰਨੀ ਤੇ ਸਾਲਣ ਗਰਮ ਹੋਣਾ, ਮੈਂ ਵਿੱਚ ਡਿੱਗ ਪਿਆ, ਦਿਲ ਕਰੇ ਉਹਨੇ ਗਰਮ ਨਾਲ ਮੈਂ ਵੀ ਨਾਲ ਪੱਕਾ ਹੋਵਾਂ। ਉਹ ਇਦਾਂ ਹੀ ਲੱਗਣਾ ਸਬੂਤਾ ਅਦਰਕ ਪਾਇਆ ਦੇਖ। ਚਲੋ ਭਾਜੀ ਉਹ ਤੁਸੀਂ ਕੋਈ ਲਾਈਨਾਂ ਲੂਨਾਂ ਆਪੇ ਸਿੱਧੀਆਂ ਕਰਾ ਲਿਓ, ਬੇਸ਼ੱਕ ਭਾਵੇਂ ਦੂਰੋਂ ਕਹਿ ਦੇਈਓ। ਯਾਰ ਉਹਨਾਂ ਨੂੰ ਕਵਾਂਗੇ ਬਈ ਰੋਟੀ ਓਨੀ ਕੁ ਪਾਓ ਜਿੰਨੀ ਖਾ ਅਭੀ ਲਓ। ਇਹ ਤਰਤੀਬ ਸਿਰ ਬਹਿ ਜਾਣ, ਤਰਤੀਬ ਅੱਗੇ ਸਿਰ ਪਿੱਛੇ ਨਾ ਬਹਿ ਜਾਣ। ਬਸ ਤੁਸੀਂ ਇਸ ਕੋਈ ਤਰ੍ਹਾਂ ਚੀਜ਼ ਕਰਨਾ ਨਾ ਕਿ ਜਦੋਂ ਸਟਾਰਟ ਮਹਿੰਦੀ ਤੁਰਨ ਲੱਗੇਗੀ, ਪੀਲਾ ਅੱਛਾ। ਪਟਕਾ ਤੁਹਾਡੇ ਗਲ 'ਚ ਪਵਾ ਦਾਂਗੇ। ਅੱਛਾ ਠੀਕ ਆ, ਸੋਹਣੇ ਲੱਗੋਗੇ ਤੁਸੀਂ ਪੀਲਾ ਪਟਕਾ ਪਾਇਆ ਵਾ। ਤੇ ਭਾਜੀ ਤੁਸੀਂ ਕੋਸ਼ਿਸ਼ ਕਰਨੀ ਆ ਕਿ ਉਹ ਜਿਹੜੀਆਂ ਛੁਰਲੀਆਂ ਵਾ, ਅਨਾਰ ਵਾ ਨਾ, ਤੁਸੀਂ ਆਪਣੇ ਕੰਟਰੋਲ 'ਚ ਰੱਖਣੇ। ਤੁਸੀਂ ਇੱਕ ਨਾਲ ਚਲਾ ਲੈਣਾ ਵਾ, ਤੇ ਇੰਜ ਨਾ ਨਾਲ ਚਲਾ ਕੇ ਤੇ ਇੰਜ ਘੁਮਾਉਣਾ ਵੀ ਆਲੇ ਦੁਆਲੇ ਸਾਰਾ ਨਾ, ਉਹ ਐਟਮ ਤੁਸੀਂ ਕਰਨੀ ਭਾਜੀ, ਕਿਸੇ ਹੋਰ ਕੋ ਨਹੀਂ ਕਰਾਉਣੀ। ਭਾਈ ਜਾਨ ਮੈਨੂੰ ਇਹ ਆਈਟਮ ਆਉਂਦੀ ਨਹੀਂ ਭਾਈ ਜਾਨ, ਅਨਾਰ ਕਮਾਉਣ ਵਾਲੀ ਯਾਰ। ਤੇਰੀ ਯਾਰ ਤੂੰ ਕਿਹੜਾ ਕੰਮ ਲੈਣੇ ਆ ਯਾਰ, ਤੂੰ ਮੈਂ ਕੀ ਹੋ ਗਿਆ ਤੈਨੂੰ? ਤੇਰੀ ਮੱਤ ਵੱਜੀ ਯਾਰ ਹੈ ਗੱਲ ਕਰਨ ਵਾਲੀ। ਆ ਜਿਹੜੇ ਮੁੰਡੇ ਨਹੀਂ ਸਟਿੱਕਾਂ ਘਮਾਉਂਦੇ ਆ ਵੱਡੇ ਵੱਡੇ, ਉਹਨਾਂ ਨੂੰ ਵੀ ਉਹ ਇੰਨੀ ਕੁ ਬਾਂਹ ਐ ਘਮਾਉਣ ਲੱਗੇ ਜੇਬ ਵਿੱਚ। ਮੈਂ ਆਪਣਾ ਆਪ ਹੀ ਸਾੜ ਬਵਾਂ, ਕਦੀ ਯਾਰ ਤੂੰ ਕਦੇ ਦੇਖ ਭਾਜੀ ਤੇ ਕੋਈ ਬਾਣਾ, ਤੁਹਾਡੇ ਤੋਂ ਕਦੀ ਕਹਿੰਦਾ ਯਾਰ ਬਬਲੂ ਯਾਰ ਕੀ ਹੈ ਭਾਜੀ ਉਹ ਯਾਰ। ਤੁਹਾਡੇ ਤੋਂ ਵੱਡਾ ਬੰਦਾ ਕੋਈ ਨਾਲ ਚਲਾਊਗਾ, ਕਿਤੇ ਮੀਟਰ ਸੜ ਜਾਊਗਾ, ਕਿਸੇ ਦੇ ਘਰ 'ਚ ਚੰਗਾੜਾ ਰਹੇਗਾ, ਤੁਸੀਂ ਚਲਾਉਣਾ ਗਲੀ 'ਚ ਹੀ ਰਹਿਣਾ, ਚੰਗਾੜਾ ਕਿਤੇ ਵੀ ਨਹੀਂ ਜਾਣਾ, ਦੂਰ ਡਿੱਗਣਾ ਹੀ ਨਹੀਂ ਹੈਗਾ। ਯਾਰ ਇਹਨਾਂ ਨੇ ਇਹ ਵੀ ਕਿਸੇ ਨੂੰ ਕਹਿ ਅੱਗੋਂ ਦੇਣਾ। ਬਾਕੀਆਂ ਦੀ ਟੈਨਸ਼ਨ ਇਹਨੂੰ ਪਈ ਹੈ ਤੇ ਮੇਰੀ ਟੈਨਸ਼ਨ ਹੀ ਨਹੀਂ ਹੈ। ਨਹੀਂ ਮਤਲਬ ਮੈਂ ਆਪਣਾ ਆਪ ਸਾੜ ਬਵਾਂ ਯਾਰ। ਭਾਜੀ ਤੁਹਾਨੂੰ ਪਰਨੌਲ ਲੈ ਦਾਂਗੇ ਉੱਥੇ ਜੀ। ਅਸੇ ਚਵਲੇ ਝਾੜਦੀ ਆ, ਤੈਨੂੰ ਸ਼ਰਮ ਹੀ ਨਹੀਂ ਆਉਣ ਡਈ ਗੱਲ ਕਰਨ ਵਾਲੀ? ਮੱਤ ਵੱਜੀ ਤੇ ਕੋਈ ਅਕਲ ਹੈ ਤੇਰੇ ਦਿਮਾਗ ਦੇ ਵਿੱਚ? ਕਦੀ ਤੂੰ ਕਹਿਣ ਡਿਆ ਦੇਖ ਤੇ ਬਈ, ਉਹ ਕਦੀ ਕਹਿਣ ਡਿਆ ਜੀ ਅਨਾਰ ਚਲਾਣਾ, ਘੁਮਾ ਕੇ ਚਲਾਣਾ। ਚਲੋ ਭਾਜੀ ਫਿਰ ਤੁਸੀਂ ਏਡਾ ਤੂੰ ਸਾਡਾ ਜਵਾਈ ਭਾਈ, ਤੁਸੀਂ ਵੱਡੇ ਭਰਾ ਬਣ ਜਾਈਓ ਤੇ ਵੱਡੇ ਭਰਾ ਬਰਾਤ- ਉਹ ਹਾਂ ਇਹ ਤੇ ਗੱਲ ਹੋਈ ਨਾ, ਇਹ ਤੇ ਗੱਲ ਹੋਈ ਨਾ ਕਿ ਵੱਡੇ ਭਰਾ ਬਣ ਜੇ ਬਸ ਓਕੇ ਆ, ਨਾਰ ਤੇ ਦੇ ਓਏ ਵੱਡੇ ਭਰਾ ਬਣ ਕੇ ਕਿਸੇ ਵੱਡੇ ਨਾਲ ਗੱਲ ਤੇ ਅਸੀਂ ਕਰ ਸਕਨੇ ਆ ਬਈ, ਤਰਤੀਬ ਸਿਰ ਸਾਰਾ ਹਾਂਜੀ। ਸਮਾਨ ਇਸਤੇਮਾਲ ਕਰਨਾ ਜੇ। ਐਸੇ ਹੁਣ ਹੀ ਆ। ਅਸੀਂ ਹੁਣ ਸ਼ੁਰਲੀਆਂ ਪਟਾਕੇ ਵੀ ਉੱਥੇ ਆਪ ਚਲਾਈਏ ਯਾਰ, ਗੱਲ ਬਬਲੂ ਤੋਂ। ਭਾਜੀ ਮੈਂ ਸਰ ਤੈਨੂੰ ਤੁਸੀਂ ਕਿਹਾ ਸੀ ਕਿ ਰਾਤ- ਜਿੱਦਾਂ ਜਿੱਦਾਂ ਮੈਂ ਗੱਲ ਕਰੂੰ ਤੂੰ ਅੰਗੂਰਾ ਦੇਣਾ, ਤੂੰ ਪੂਰੀ ਗੱਲ ਦੇ ਰਿਹਾ, ਵੇਖ ਲੈ ਫਿਰ ਤੂੰ ਹੁਣ ਮੰਗਲ ਵੰਡੀ ਹੋ ਰਿਹਾ। ਭਾਜੀ ਮੈਂ ਇਹ ਚਾਹੁੰਦਾ ਸੀ ਕਿ ਤੁਹਾਨੂੰ ਨਾ ਉੱਥੇ ਮੈਂ ਕੱਪੜੇ ਵੀ ਤੁਹਾਨੂੰ ਲੈ ਦੂੰਗਾ, ਕਿ ਤੁਸੀਂ ਉਹ ਲੇਡੀਜ਼ ਕੱਪੜੇ ਪਾ ਕੇ ਤੇ ਕੋਕਾ ਲਾ ਕੇ ਇੰਜ ਕਰਕੇ ਉੱਥੇ ਡਾਂਸ ਵੀ ਜ਼ਰਾ ਸਟੇਜ ਤੇ ਇੱਕ ਅੱਧਾ ਗਾਣਾ। ਮੈਨੂੰ ਤੁਸੀਂ ਰਿਮਲ ਸ਼ਾਹ ਸਮਝਿਆ, ਮੈਂ ਇੱਕ ਕਮਲ ਮਿੰਟ ਸਮਝਿਆ, ਇਹ ਤੁਸੀਂ ਜਿਹੜਾ ਮੈਨੂੰ ਮਤਲਬ ਕੀ ਉੱਥੇ ਸਟੇਜ ਤੇ ਸਮਝਿਆ? ਜਿਹੜੀ ਮੇਨ ਹੁੰਦੀ, ਲੱਖਾਂ ਦੀ ਮੇਨ ਹੁੰਦੀ ਇਹਨਾਂ ਦੇ ਕੰਮ 'ਚ,
ਉਹ ਤਰਲੇ ਕਰਦੀਆਂ ਤੇ ਫੇਰ ਜਾ ਕੇ ਭਾਈ ਨੇ ਇੱਕ ਅੱਧਾ ਸਟੈਪ ਲਾਉਂਦੇ ਤੇ ਤੇਰੇ ਵਾਸਤੇ ਉੱਥੇ ਗਲੀ ਦੇ ਵਿੱਚ ਭਾਜੀ ਢੋਲ ਉੱਥੇ ਸਾਰਾ ਲੱਗੇ। ਖਾਨਦਾਨ ਇਕੱਠਾ ਹੋ ਜਾਣਾ ਤੁਹਾਡੇ ਉਹ ਮੁਹੱਬਤ ਮਰਿਆ ਤੇਰਾ ਖਾਨਦਾਨ ਜਿਹੜਾ ਇੰਜ ਦਾ ਇਕੱਠਾ ਹੋਇਆ, ਜਿਨ੍ਹਾਂ ਨੇ ਮੈਨੂੰ ਘੱਗਰੀ ਪਾ ਕੇ ਨਚਵਾਣਾ ਹੈ, ਭਾਜੀ, ਜਿਨ੍ਹਾਂ ਨੇ ਮੈਨੂੰ ਦੇਖ ਤੇ ਬਾਣਾ ਹੈ, ਜਿਨ੍ਹਾਂ ਨੇ ਮੇਰੇ ਕੋਲ ਛੁਰਲੀਆਂ ਪਟਾਕੇ ਚਲਵਾਣੇ ਅੱਲਾ ਨੇ। ਨੇ ਇੰਨੀ ਇੱਜ਼ਤ ਦਿੱਤੀ ਐਡੇ ਓਏ ਵੱਡੇ ਅੱਲਾ ਨੇ ਇੰਨੀ ਗੱਲ ਕਰਨ ਵਾਲੀ, ਅੱਲਾ ਨੇ ਇੱਜ਼ਤ ਦਿੱਤੀ, ਅੱਲਾ ਨੇ ਇੱਜ਼ਤ ਦਿੱਤੀ ਏ ਮਾਸ਼ਾਅੱਲਾ, ਸ਼ੁਕਰ ਅਲਹਮਦੁਲਿਲਾ। ਹੁਣ ਤਾਂ ਅਸੀਂ ਮਾਸ਼ਾਅੱਲਾ ਕਦੋਂ ਇਸ ਗੱਲ ਦੇ ਯਾਰ ਹੈ ਯੂਕੇ 'ਚ ਗੱਲ ਵੀ ਕਰਨ। ਫਿਲਮਾਂ ਲੱਗੀਆਂ ਹੋਈਆਂ ਤੁਹਾਡੀਆਂ, ਚਲੋ ਮੇਰੇ ਵਿਆਹ ਉਹ ਤੇ ਫਿਲਮਾਂ ਲੱਗੀਆਂ ਨੇ ਮਾਮਾ, ਹੁਣ ਤੂੰ ਕੋਈ ਆਖਰੀ ਫਿਲਮ ਬਣਵਾਉਣਾ ਚਾਹੁੰਦਾ ਮੇਰੇ ਕੋਲੋਂ? ਚਲੋ ਭਾਜੀ ਫਿਰ ਮੈਂ ਦੇਖਦੇ ਵੇ ਡਿੱਗ ਗਿਆ, ਮਰ ਗਿਆ, ਉਹ ਆਖਰੀ ਫਿਲਮ ਬਣ ਗਈ ਭਾਜੀ ਤੇਰੇ ਤੁਹਾਨੂੰ ਵਿਆਹ ਪਿੱਛੋਂ ਦੀ। ਖਿੱਚ ਲਾਂਗੇ ਫੜ ਕੇ ਲੱਤਾਂ। ਪਿੱਛੋਂ ਖਿੱਚ ਲਾਂਗੇ, ਏਡੀ ਦੂਰ ਮੈਨੂੰ ਰੋਟੀ ਲੈਣ ਭੇਜਣ ਕਿਉਂ ਡਿਆ ਤੂੰ? ਚਲੋ ਭਾਜੀ ਤੁਸੀਂ ਇਸ ਨਹੀਂ। ਤਰ੍ਹਾਂ ਕਰਿਓ ਨਾ, ਫਿਰ ਹੁਣ ਕਾਰ ਤਾਂ ਅੱਲਾ ਨੇ ਦਿੱਤੀ ਆ ਤੁਹਾਨੂੰ, ਗੱਡੀ ਵੀ ਮਾਸ਼ਾਅੱਲਾ ਕੋਲ ਵਾ, ਦੂਏ ਦਿਨ ਦਾ ਸੈਟਅਪ ਫਿਰ ਨਾਲ ਕਰ ਲੈਣੇ। ਇਹ ਤੁਹਾਡੀਆਂ ਦੁਆਵਾਂ ਵਾ, ਦੂਜੇ ਦਿੱਤੀਆਂ ਦਿਨ ਦਾ ਉਹਨੂੰ ਕੀ setup ਹੈ? ਦੁਆਵਾਂ ਦੂਸਰੇ ਦਿਨ ਦਾ ਭਾਜੀ ਮੁੰਡੇ ਖੁੰਡੇ ਦਾ ਸਾਰੇ ਚਲੇ ਜਾਣੇ, ਸਿਰਫ ਬਰਾਦਰੀ ਦੇ ਜੀ ਰਹਿ ਜਾਣੇ ਆ, ਅੱਛਾ। ਤਾਏ ਚਾਚੇ ਮਾਮੇ ਆਹੋ। ਤੇ ਇੱਕ ਕੋ ਦੋਸਤ ਹੋਣੇ ਆ, ਠੀਕ ਹਾਂ। ਆ। ਤੁਸੀਂ ਬਸ ਇੰਨੀ ਮਿਹਰਬਾਨੀ ਕਰਨੀ ਆ ਕਿ ਤੁਸੀਂ ਆਪਣੀ ਗੱਡੀ ਲੈ ਕੇ ਸਵੇਰ 7 ਵਜੇ ਮੇਰੇ ਕੋਲ ਪਹੁੰਚ ਜਾਣਾ। 7 ਵਜੇ ਤੋਂ ਲੈ ਕੇ 8 ਵਜੇ ਤੱਕ ਆਪਾਂ ਗੱਡੀ ਗੁੱਡੀ ਸਜਾ ਲੈਣੀ ਸਾਰੀ, ਅੱਛਾ, ਅਸੀਂ ਫਿਰ ਵਿਆਹਣ ਚੱਲ ਜਾਾਂਗੇ, ਤੁਸੀਂ ਮਗਰੋਂ ਘਰ ਸਾਂਭ ਲਈਓ। ਯਾਨੀ ਕਿ ਵਿਆਹ ਗੱਡੀ ਵੀ ਮੇਰੀ ਇਸਤੇਮਾਲ ਹੋਣੀ? ਇਮਲੀ ਤੂੰ ਤੇ ਮੈਨੂੰ ਕਿਹਾ ਸੀ ਕਿ ਭਾਈ ਦੀ ਗੱਡੀ ਹੋਏਗੀ ਜ਼ਰਾ ਮਹਿੰਗੇ ਵਾਲੀ ਆ, ਅੱਗੇ ਫਰੰਟ ਤੇ ਲੱਗੀ ਹੋਏਗੀ, ਪਿੱਛੇ ਸਾਡੀਆਂ ਉਹ ਫੋਕਸੀ ਜੀਆਂ ਨਿੱਕੀਆਂ ਨਿੱਕੀਆਂ ਕਾਰਾਂ ਚੱਲ ਜੰਜ ਫੱਬ ਜੂਗੀ, ਤੇ ਮੈਂ ਤੇ ਤਾਂ ਕਹਿਣ ਤੇ ਦਿਆ। ਯਾਰ ਤੂੰ ਵੀ ਤਾਂ ਮੈਨੂੰ ਕਿਹਾ ਸੀ ਕਿ ਵਿੱਕੀ ਕੋਡੂ ਏਦਾਂ ਵਾ ਕਿ ਜਿੱਦਾਂ ਬਚਪਨ ਦੇ ਯਾਰ ਸੱਜਣਾ ਜੋ ਕਵੇਂ ਉਹ ਮੰਨਦਾ ਗੱਲ। ਓਏ ਉਹ ਤੇ ਮੰਨਦੇ ਨੇ, ਲੇਕਿਨ ਤੂੰ ਤੇ ਆਪ ਇਦਾਂ ਨਹੀਂ ਫੱਬਦਾ ਬੰਦਾ, ਤੂੰ ਯਾਰ ਵੇਖ ਤੇ ਮਸਲ ਸਹੀ ਕਿ ਬੰਦਾ। ਸ਼ਾਦੀ ਤੇ ਲੈ ਕੇ ਜਾ ਰਹੇ ਹੋ ਤੁਸੀਂ, ਮਹਿੰਦੀ ਤੇ ਲੈ ਕੇ ਜਾ ਰਹੇ ਹੋ, ਉੱਥੇ ਗਾਵਾਂਗੇ, ਨੱਚਾਂਗੇ, ਭੰਗੜੇ ਪਾਵਾਂਗੇ। ਚਲੋ ਤੇ ਭੰਗੜੇ ਤੇ ਪਾ ਲਏ, ਉਹ ਤੇ ਮੈਂ ਠੀਕ ਪਾ ਹੈ। ਲਏ। ਸਵੇਰੇ ਜਦੋਂ ਤੁਸੀਂ ਬਰਾਤ ਤੇ ਜਾਣਾ, ਗੱਡੀ ਕਹਿ ਰਿਹਾ ਜੀ ਲਾਣੀ ਹੈ, ਅੱਗੇ ਲੱਗ ਗਈ ਗੱਡੀ, ਤੁਸੀਂ 7 ਵਜੇ ਤੁਹਾਡੀਆਂ ਪਿੱਛੇ ਲੱਗ ਗਈਆਂ। 7 ਵਜੇ ਵੀ ਮੈਂ ਪਹੁੰਚ ਗਿਆ। ਹਾਂਜੀ। ਯਾਰ ਹੁਣ ਬਾਕੀ ਕੰਮ ਤੁਸੀਂ ਆਪ ਨਿਬੇੜੋ ਕਿ ਉਹ ਵੀ ਮੈਂ ਹੀ ਕਰਨੇ ਨਹੀਂ ਆ? ਨਹੀਂ ਅਸੀਂ ਵਿਆਹਣ ਚੱਲ ਜਾਾਂਗੇ, ਤੁਸੀਂ ਪਿੱਛੋਂ ਘਰ ਰਹੀਓ ਸਕੂਨ ਓਏ ਦੇ ਨਾਲ। ਅੰਮੀ ਆ ਤੇਰੀ, ਇਹ ਮੈਂ ਤਾਂ ਘਰ ਤੇ ਅੰਮੀ ਰਹਿੰਦੀ ਹੁੰਦੀ, ਜਿਹਨੇ ਲੋਟਾ ਘਮਾਉਣਾ, ਤੇਰੀ ਮੱਤ ਤੇ ਨਹੀਂ ਵੱਜੀ ਉਹ ਹੈ। ਯਾਰ ਉਹ ਨਹੀਂ ਗੱਲ ਹੈਗੀ, ਤੂੰ ਮੈਨੂੰ ਵੀ ਦਿਲੋਂ ਲਾਉਣ ਲੱਗਾ ਉਸ ਭਾਜੀ, ਬੰਦੇ ਨੇ, ਸਾਡੇ ਦੱਸ। ਮੈਂ ਕੀ ਕਰਨਾ ਹੈ? ਮੈਂ ਅਸੀਂ ਘਰੇ ਰਹਿਣਾ ਵਾ, ਅਸੀਂ ਵਿਆਹਣ ਚੱਲ ਜਾਾਂਗੇ ਨਾ, ਫਿਰ ਅਸੀਂ ਸ਼ਾਮ ਨੂੰ ਵਾਪਸ ਆਵਾਂਗੇ, ਉਦੋਂ ਫਿਰ ਤੁਹਾਨੂੰ ਗੱਡੀ ਵੀ ਦੇ ਦਾਂਗੇ। ਘਰ ਮਸਲਨ ਪਿੱਛੇ ਚੋਰੀ ਹੋਈ ਜਾਂਦੀ ਤੁਹਾਡੇ? ਨਹੀਂ ਤੁਸੀਂ ਉੱਥੇ ਘਰ ਰਹੀਓ ਨਾ, ਅਸਲ ਦੇ ਵਿੱਚ ਘਰ ਬੜਾ ਤੁਸੀਂ ਅਰਤਗੁਲ ਗਾਜ਼ੀ ਛੱਡ ਕੇ ਜਾਣ ਡਏ ਹੋ, ਕੀ ਮਸਲਾ? ਇਹ ਭਾਜੀ ਇੱਕ 100-150 ਕਬੂਤਰ ਵਾ, ਅੱਛਾ, ਉਹਨਾਂ ਨੂੰ ਤੁਸੀਂ ਦਾਣੇ ਦੂਣੇ ਪਾ ਦਿਓ, ਫਿਰ ਇੱਕ ਡੌਗ ਹੈਗਾ ਵਾ, ਉਹਨੂੰ ਜ਼ਰਾ ਸਾਂਭ ਲਈਓ, ਉਹ ਮੇਰਾ ਬਹੁਤ ਪਿਆਰ ਕਰਦਾ ਵਾ ਕੁੱਤਾ। ਯਾਰ ਗੱਲ ਕਰਨ ਵਾਲੀ ਯਾਰ, ਇੱਥੋਂ ਤੁਸੀਂ ਮੈਨੂੰ ਮਹਿਮਾਨ ਬਣਾ ਕੇ ਲੈ ਕੇ ਜਾ ਰਹੇ ਹੋ, ਅੱਗੇ ਜਾ ਕੇ ਮੇਰੇ ਕੋਲ ਕੰਮ ਕਰਾ ਰਹੇ ਹੋ, ਕਦੀ ਕਹਿੰਦੇ ਹੋ ਕੁੱਤੇ ਦੀ ਰਖਵਾਲੀ ਕਰਨੀ, ਭਾਜੀ ਸਿਰਫ ਤੁਸੀਂ ਤੂੰ ਤੇ ਬਿਲਕੁਲ ਦਿਲੋਂ ਲੈਣ ਵਾਲੀ ਗੱਲ ਭਾਜੀ ਕਰ ਜ਼ਿਆਦਾ ਰਿਹਾ। ਦੇਰ ਦੀ ਸਾਜ ਦੇਖੋ, ਤੁਸੀਂ ਵੱਡੇ ਯਾਰ ਬੰਦੇ ਹੋ, ਗੱਲ 4 ਕਰਨ ਘੰਟੇ ਤੁਸੀਂ ਘਰ ਰਹਿਣਾ ਵਾ, 2 ਘੰਟੇ ਬਾਅਦ ਕੁੱਤੇ ਨੂੰ ਤੁਸੀਂ ਫੀਟਰ 'ਚ ਦੁੱਧ ਪਈ ਜਾਣਾ ਵਾ ਤੇ ਕਬੂਤਰਾਂ ਨੂੰ ਦਾਣਾ ਪਾਈ ਜਾਣਾ, ਉਨੀ ਦੇਰ 'ਚ ਅਸੀਂ ਵਿਆਹ ਕੇ ਵਾਪਸ ਆ ਜਾਣਾ ਵਾ। ਆਉਂਦੇ ਸਾਲ ਤੁਹਾਨੂੰ ਇੱਕ ਹੋਰ ਵੱਡਾ ਆਪਸ਼ਨ ਦੇ ਦਿੰਦੇ, ਜ਼ਿੰਦਾ ਦਿਲ। ਦੇਖੋ ਤੁਸੀਂ ਯੂਕੇ 'ਚ ਵੀ ਫਿਲਮਾਂ ਕੀਤੀਆਂ, ਇੱਥੇ ਵੀ ਅੱਲਾ ਨੇ ਕਿੰਨੀ ਇੱਜ਼ਤ ਦਿੱਤੀ ਹੈ। ਜਦੋਂ ਮੈਂ ਤੇ ਵੋਟੀ ਅਸੀਂ ਆਵਾਂਗੇ, ਸਾਡੇ ਤੋਂ ਪਾਣੀ ਵੀ ਤੁਸੀਂ ਵਾਰ ਲਈਓ। ਹੋਰ ਦੱਸੋ, ਕਿੱਥੋਂ ਗਿੱਟਿਆਂ ਤੋਂ ਮਾਰਨਾ, ਸਿਰ ਤੱਕ ਤੇ ਹੱਥ ਨਹੀਂ ਅਪੜਨਾ। ਤੁਹਾਨੂੰ ਥੱਲੇ ਟੇਬਲ ਰੱਖ ਦਾਂਗੇ ਨਾ, ਉੱਚੇ ਖੜੇ ਹੋ ਜਿਓ ਤੁਸੀਂ। ਤੁਹਾਡੇ ਘਰ ਮਾਪਿਓ ਕੋਈ ਨਹੀਂ ਹੈ? ਭਾਜੀ ਤੁਸੀਂ ਮਾਂ ਪਿਓ ਸਾਰਾ ਕੁਝ ਤੁਸੀਂ। ਨਹੀਂ, ਅੱਗੇ ਕੋਈ ਰਿਸ਼ਤੇਦਾਰ ਕੋਈ ਨਹੀਂ ਨਹੀਂ ਹੈ? ਮਾਮੇ ਚਾਚੇ ਤਾਏ ਹੈਗੇ ਆ, ਮਾਂ ਪਿਓ ਦੀ ਮਰ ਗਏ ਨੇ ਉਹ ਸਾਰੇ, ਕਿੱਥੇ ਗਏ ਨੇ ਉਹ? ਮਾਂ ਪਿਓ ਦੀ ਉਹ ਰਿਸ਼ਤੇਦਾਰ ਇਕੱਠੇ ਕਰ ਮਰ, ਇਹ ਰਸਮਾਂ ਉਹ ਕਰਦੇ ਹੁੰਦੇ ਨੇ। ਜਿਹੜਾ ਕੋਈ ਤਾਇਆ ਹੋਏਗਾ, ਜਿਹੜਾ ਕੋਈ ਦਾਦਾ ਨਾਨਾ ਹੋਏਗਾ, ਤੁਹਾਡਾ ਬਜ਼ੁਰਗ ਆਦਮੀ, ਤੁਹਾਡਾ ਪਿਓ ਕਿੱਥੇ ਵੇ? ਸਾਡੇ ਨਾਲੋਂ ਜਿਹਨੇ ਤੈਨੂੰ ਜੰਮਿਆ ਉਹ ਕਿੱਥੇ ਵੇ? ਉਹ ਤਾਂ ਫੌਤ ਹੋ ਗਏ, ਤੁਸੀਂ ਆ। ਤੂੰ ਕਿਉਂ ਨਹੀਂ ਫੌਤ ਹੋਣ ਡਿਆ ਉਹਨਾਂ ਦੇ ਨਾਲ? ਤੂੰ ਕਿਉਂ ਰੱਖਿਆ ਆਪਣਾ ਵਿਆਹ? ਇਹਦੀ ਸ਼ਾਦੀ ਆ ਨਾ ਭਾਵੇਂ ਕੀ ਉਹ ਤੇਰਾ ਮੂੰਹ ਆਪਣੇ ਨੈਣ ਨਕਸ਼ ਵੇ, ਤੂੰ ਆਪਣਾ ਵਿਆਹ ਰੱਖ ਕੇ ਬਹਿ ਗਿਆ ਹੈ। ਇਹ ਮੂੰਹ ਹੈ ਵਿਆਹ ਕਰਾਉਣ ਵਾਲਾ ਹੈ? ਮੈਂ ਬਾਪ ਉਹ ਕਿਸੇ ਦੀ ਧੀ ਭੈਣ ਲਿਆ ਕੇ ਤੂੰ ਖੱਜਲ ਕਰੇਗਾ, ਉਹ ਤੈਨੂੰ ਕਿਵੇਂ ਕਹੇਗੀ ਕਿ ਜਾਨ यहाँ से फेस इधर करो, मैंने यहाँ से किस करनी है? ਕਦੀ ਵੀ ਨਹੀਂ ਕੀ ਕਰੇਗਾ ਉਹਨੇ? ਕੀ ਮਸਲਨ ਧੱਦਰਾਂ ਕਢਾਣੀਆਂ ਆਪਣੇ ਆਪ ਨੂੰ, ਖੁਰਕ ਪਵਾਉਣੀਆਂ ਆਪਣੇ ਆਪ ਨੂੰ? ਓਏ ਇਹਨੂੰ ਜਿਹਦੇ ਨਾਲ ਇਹਦਾ ਵਿਆਹ ਹੋ ਰਿਹਾ ਹੈ, ਉਹਨੇ ਇਹਨੂੰ ਵੇਖਿਆ ਚਾਖਿਆ ਵੀ ਇਹ ਜਾਂ ਹਾਂਜੀ ਨਹੀਂ? ਸਰ, ਕਹਿੰਦੇ ਆ ਤਸਵੀਰਾਂ photo ਗੱਲਾਂ ਭੇਜੀ। ਬਾਤਾਂ ਸਾਰੀਆਂ ਸਾਡਾ ਇੱਕ ਦੂਸਰੇ ਨੂੰ ਗਿਫਟ ਦਿੱਤੇ, ਉਹ ਮੇਰੇ ਤੇ ਮਰਦੀ ਆ, ਮੈਨੂੰ ਕਹਿੰਦੀ ਆ ਕਿ ਜਿੱਦਾਂ ਤੂੰ ਮੈਨੂੰ ਲੱਭਿਆ ਵਾ ਨਾ, ਇਦਾਂ ਲੋਕੀ ਦੇਸੀ ਘਿਓ ਦਾ ਚਿਰਾਗ ਬਾਲ ਕੇ ਔਲਾਦ ਵੀ ਨਹੀਂ ਲੱਭਦੇ ਜਿੱਦਾਂ ਮੈਂ ਤੈਨੂੰ ਲੱਭਿਆ। ਫੋਨ ਤੇ ਗੱਲਾਂ ਕਰਨੀ? ਨਹੀਂ ਭਾਜੀ। ਵੀਡੀਓ ਕਾਲ ਕੀਤੀ? ਹਾਂਜੀ ਭਾਜੀ। ਉਹਦੇ ਤੇ ਉਹ ਲਾਇਆ ਹੋਏਗਾ ਤੁਸੀਂ, ਉਹ ਫਿਲਟਰ ਲਾਇਆ? origignal ਹਸੀਨ ਚਿਹਰਾ ਗਿਆ ਭਾਜੀ। ਓਰੀਜਨਲ ਅਸੀਂ ਭਾਜੀ ਤੁਸੀਂ ਪਾਣੀ ਵਾਰ ਦਿਓ, ਚਲੋ। ਅੱਛਾ, ਪਾਣੀ ਵੀ ਤੁਹਾਡੇ ਤੋਂ ਵਾਰ ਦੇਾਂਗੇ, ਹਾਂ। ਤੁਹਾਡੇ ਕਬੂਤਰਾਂ ਨੂੰ ਦਾਣਾ ਵੀ ਪਾ ਦੇਾਂਗੇ, ਕੁੱਤੇ ਨੂੰ ਵੀ ਤੁਹਾਡੇ ਸਾਂਭਣਾ। ਕੁੱਤੇ ਦਾ ਵੀ ਸਾਂਭਾ ਕਰ ਲਾਂਗੇ। ਸ਼ਾਮ ਤੱਕ ਅਸੀਂ ਆ ਜਾਣਾ। ਸ਼ਾਮ ਤੱਕ ਤੁਸੀਂ ਆਈ ਜਾਣਾ। ਉਸ ਤੋਂ ਬਾਅਦ ਤੁਸੀਂ ਰਾਤ ਨੂੰ 8-9 ਵਜੇ ਖਾਣਾ ਖਾਈਓ ਤੇ ਤੁਸੀਂ ਫਾਰਗ ਹੋ। ਉੱਠ ਥੋਏ, ਉੱਠ ਦੋ ਚਵਲੇ ਝਾੜ, ਉੱਠ ਦੋ, ਭੈਣ ਵਿੱਕੀ, ਉੱਠ ਭਾਜੀ ਅੱਜ ਵਾ ਸ਼ਾਦੀ। ਉੱਠ, ਤੇਰੇ ਵਿਆਹ ਦੀ ਚਵਲੇ ਝਾੜ ਦੀ ਅੱਜ ਵਾ। ਤੇਰੇ ਵਿਆਹ ਦੀ, ਤੇਰੇ ਸਾਲਿਆ ਅੱਜ ਵਿਆਹ ਆ ਹੈ। ਨਿਕਲ ਇਥੋਂ, ਲੈ ਕੇ ਨਿਕਲ ਇਥੋਂ ਉਹ ਯਾਵਰ,
ਇਹਨਾਂ ਨੂੰ ਬਾਹਰ ਕੱਢ, ਕੁੰਡੀ ਲਾਏ, ਉਹ ਭਾਈ ਨੇ ਕੁੰਡੀ ਲਾ ਇਹਨਾਂ ਭਾਜੀ ਨੂੰ। ਗੱਲ ਤਾਂ ਉਹ ਸੁਣੋ। ਬਾਹਰ ਨਿਕਲ, ਤੇਰੀ ਮੈਂ ਕਿਉਂ ਸੁਣਾ ਹੈ? ਅੱਲਾ ਨੇ ਇੰਨਾ ਦਿੱਤਾ ਤੁਹਾਨੂੰ। ਅੱਲਾ ਨੇ ਇੰਨਾ ਦਿੱਤਾ, ਬਾਰ-ਬਾਰ ਅੱਲਾ ਨੇ ਇੰਨਾ ਦਿੱਤਾ, ਅੱਲਾ ਨੇ ਤੇ ਦਿੱਤਾ, ਹੁਣ ਤੂੰ ਕੀ ਚਾਹੁੰਦਾ ਹੈ? ਭਾਜੀ ਮੈਂ ਚਾਹੁੰਦਾ ਮੇਰਾ ਪਾਣੀ ਵਾਰ ਦਿਓ, ਮੇਰੇ ਕੁੱਤੇ ਨੂੰ ਕੋਈ ਉਹ ਪਾਣੀ ਵਾਰ ਦਿਓ, ਮੈਂ ਤਾਂ ਤੇਰੇ ਫਿਫਰਿਆਂ ਦਾ ਪਾਣੀ ਆ ਵੀ ਤੇਰੇ ਤੋਂ ਸਾਲਿਆ ਵਾਰਨਾ। ਤੇਰੇ ਤੇ ਤਵੀਤ ਹੋਏ ਨੇ, ਤੇਰੇ ਤੇ ਪਾਣੀ ਵਾਰ ਦਈਏ ਹੈ? ਭਾਜੀ ਖਾਨਦਾਨ ਦੇ ਵਿੱਚ ਪਹਿਲੀ ਸ਼ਾਦੀ ਉਹ ਮਰ ਗਿਆ ਤੇਰਾ ਖਾਨਦਾਨ ਹੈ ਜਿਹਨੇ ਤੈਨੂੰ ਵਿਆਹ ਵਾਸਤੇ ਤਿਆਰ ਕੀਤਾ ਹੈ। ਨਿਕਲ ਇੱਥੋਂ। ਤੂੰ ਤਾਂ ਪਹਿਲਾਂ ਓ ਯਾਵਰ, ਉਹ ਇੱਧਰ ਇਹਨੂੰ ਬਾਹਰ ਕੱਢ ਤੂੰ। ਚਾਵਲ ਜੈ ਓਏ ਇੱਕ ਮਿੰਟ ਭਾਈ, ਉਹ ਬਾਹਰ ਨਿਕਲ ਇੱਥੋਂ, ਬਾਹਰ ਨਿਕਲ ਇੱਥੋਂ। ਚਾਵਲ ਉਹ ਭਾਜੀ ਮੈਂ ਮਾਫੀ ਉਹ ਚਾਹੁੰਦਾ। ਤੂੰ ਬਾਹਰ ਨਿਕਲ ਇੱਥੋਂ। ਸਾਲਿਆ ਤੂੰ ਏਦਾਂ ਤੂੰ ਮਾਫੀ ਚਾਹਨਾ, ਸ਼ਰਮ ਹੀ ਨਹੀਂ ਆਉਂਦੀ ਹੈ ਤੁਹਾਨੂੰ? ਘਟਿਆ ਆਦਮੀ। ਜੇ ਇਹਨਾਂ ਨਾਲ ਗੱਲ ਨਾ ਕਰੋ ਭਾਜੀ ਫਿਰ ਅਗਲੇ ਕਹਿੰਦੇ ਨਹੀਂ ਲਓ ਜੀ ਪ੍ਰਾਊਡ ਹੋ ਗਿਆ। ਉਹ ਬਾਹਰ ਨਿਕਲ, ਮਾਫੀ ਦੇ ਦੇ ਭਾਵੇਂ ਵਿੱਕੀ, ਫੇਰ ਆ ਗਿਆ। ਇੱਕ ਵਾਰੀ ਯਾਰ ਕਿ ਅੱਲਾ ਨੇ ਇਹਨੂੰ ਇੱਜ਼ਤ ਦਿੱਤੀ ਹੈ, ਪੈਸਾ ਮੇਰੇ ਆ ਮਹੱਲੇ ਗਿਆ ਚ- ਚਾਰ ਤੇ ਇਹਦੇ ਵਿੱਚ ਆਕੜ ਆ ਗਈ ਹੈ। ਦਿਮਾਗ ਖਰਾਬ ਕਰ ਦਿੱਤਾ ਯਾਰ। ਉਹ ਬਬਲੂ ਮੇਰੀ- ਯਾਰ ਤੂੰ ਫੇਰ ਉਹੀ ਗੱਲ ਕਰਨ ਮੇਰੀ ਡਿਆ। ਮਹੱਲੇ 'ਚ ਇੱਜ਼ਤ ਨਹੀਂ ਰਹਿਣੀ ਕੋਲ। ਆ ਮਾਮਾ ਤੇਰਾ ਇੰਨਾ ਕੋ ਮਹੱਲਾ, ਉੱਥੇ ਤੇਰੀ ਇੱਜ਼ਤ ਨਹੀਂ ਰਹਿਣੀ। ਜਿੰਨੇ ਤੂੰ ਹਮੇ ਕੋ ਕੰਮ ਕਰਾ ਲੈ, ਮੇਰੀ ਪੂਰੀ ਦੁਨੀਆ ਤੇ ਇੱਜ਼ਤ ਨਹੀਂ ਰਹਿਣੀ। ਚਲਾ ਜਾ, ਕੁਝ ਵੀ ਨਹੀਂ ਹੋਣਾ। ਓਏ ਮਾਮਾ ਜਿਹਦੇ ਪਹਿਲਾਂ ਗੱਲ ਸੁਣ ਨਾ, ਇਹ ਜਿਹਦੇ ਵਿਆਹ ਤੇ ਮੈਨੂੰ ਲੈ ਕੇ ਜਾਣ ਡਿਆ, ਇਹ ਨੈਣ ਨਕਸ਼ ਹੈ ਨਾ ਵਿਆਹਣ ਵਾਲੇ ਹੈ। ਉਹ ਨਿਕਲੋ ਇੱਥੋਂ, ਤੁਹਾਡੀ ਦਿਲ ਕਰਾਉਣੀ ਆ ਭਾਵੇਂ ਨਿਕਲੋ।